पंजाबी रेडियो जो ऐसा सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ 4082722500। ਇਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੇਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ਿਰਗਿਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਪੋਪਲਰ, ਸੱਚਾ ਸਿੰਘ ਜੀ ਫਰੈਜ਼ਨੋ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਸੁਰਿੰਦਰ ਸਿੰਘ ਤੇ ਹਰਵਿੰਦਰ ਸਿੰਘ ਜੀ ਸਮਰਾ ਜੱਬਾ ਸਿਟੀ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜੋ ਜਿਨ੍ਹਾਂ ਤੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ, ਉਹਨਾਂ ਨੂੰ ਕਾਲ ਕਰ ਸਕਦੇ ਹੋ 5596851260। ਕੋਈ ਵੀ ਟਰੱਕ ਦੀ ਟ੍ਰੇਲਰ ਦੀ ਰਿਪੇਅਰ ਕਰਾਉਣੀ ਹੈ, ਟਰੱਕ ਵਾਸ਼ ਕਰਨਾ ਹੈ, ਤੇ ਇਹਨਾਂ ਤਾਂ ਜ਼ਰੂਰ ਪਹੁੰਚੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਮੋੜ ਪੰਪ ਦੀ, ਤੇ ਉਸ ਦੀਆਂ ਹੋਰ ਪਰਤਾਂ ਖੁੱਲੀਆਂ ਜੀ। ਐਕਚੁਅਲੀ ਜਿਵੇਂ ਕੁਛ ਜਿੰਨਾ ਸਾਹਮਣੇ ਜਿਹੜਾ ਜੀ ਆ ਰਿਹਾ ਕਿ ਜਿਹੜੇ ਐਕਚੁਅਲੀ ਜ਼ਖਮੀ ਨੇ ਉਹਨਾਂ ਦੇ ਹਾਲਾਤ ਦੇਖਦਿਆਂ ਹੋਇਆਂ ਜਾਂ ਜਿਹੜੇ ਲੋਕ ਮਾਰੇ ਗਏ ਸੀਗੇ, ਉਹਦੇ ਕਰਕੇ ਇਹਨਾਂ ਦੇ ਵਿੱਚੋਂ ਕੁਛ ਲੋਕ ਨੇ ਜੀ ਜਿਹੜੇ ਆਪ ਸਾਹਮਣੇ ਆਏ, ਜਿੱਥੋਂ ਇਹਦੀਆਂ ਅਸਲ ਦੇ ਵਿੱਚ ਪਰਤਾਂ ਜਿਹੜੀਆਂ ਸੀਗੀਆਂ ਉਹ ਖੁੱਲਣੀਆਂ ਸ਼ੁਰੂ ਹੋਈਆਂ। 6 ਮਹੀਨੇ ਪਹਿਲਾਂ ਡੇਰੇ ਦੇ ਵਿੱਚ ਜਿਹੜੀ VIP ਵਰਕਸ਼ਾਪ ਬਣੀ ਸੀ, ਕਿਉਂਕਿ 2 ਵਰਕਸ਼ਾਪ ਸੀਗੀਆਂ। ਇੱਕ ਦੇ ਵਿੱਚ ਤਾਂ ਡੇਰੇ ਦੇ ਨਾਲ ਸੰਬੰਧਿਤ ਜਿੰਨੇ ਵਹੀਕਲ ਆ ਉਹਨਾਂ ਦੀ ਰਿਪੇਅਰ ਹੁੰਦੀ ਸੀ, ਇੱਕ VIP ਵਰਕਸ਼ਾਪ ਸੀ ਜਿਹਦੇ ਵਿੱਚ ਜਿਹੜਾ ਗੁਰਮੀਤ ਰਾਮ ਰਹੀਮ ਜਿਹੜੀਆਂ ਇਹ ਕਾਰਾਂ ਵਰਤਦਾ ਸੀ ਗਾਣਿਆਂ ਗੁਣਿਆਂ ਦੇ ਵਿੱਚ, ਉਹਨਾਂ ਨੂੰ ਮੋਡੀਫਾਈ ਕੀਤਾ ਜਾਂਦਾ ਸੀ। ਉੱਥੇ ਹਰੇਕ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀਗੀ। ਗੁਰਮੀਤ ਰਾਮ ਰਹੀਮ, ਹਨੀਪ੍ਰੀਤ ਤੇ 1-2 ਹੋਰ ਜਾਣੇ ਸੀਗੇ ਜਿਨ੍ਹਾਂ ਨੂੰ ਉੱਥੇ ਜਾਣ ਦੀ ਪਰਮਿਸ਼ਨ ਸੀ। ਇਹ ਜਿਹੜੀ ਕਾਰ ਜਿਹਨੂੰ ਰੰਗ ਰੋਗਨ ਕੀਤਾ ਗਿਆ ਸੀਗਾ ਖਰੀਦ ਕੇ, ਇਸੇ VIP ਵਰਕਸ਼ਾਪ ਦੇ ਵਿੱਚ ਇਹਨੂੰ ਮੋਡੀਫਾਈ ਜਿਹੜਾ ਜੀ ਉਹ ਕੀਤਾ ਗਿਆ ਸੀਗਾ, ਔਰ 5 ਜਾਣਿਆਂ ਨੂੰ ਟਰੇਸ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹਨਾਂ ਨੂੰ ਜਿਹੜਾ ਜੀ ਜੱਜ ਦੇ ਸਾਹਮਣੇ ਲਿਜਾ ਕੇ ਪਹਿਲਾਂ ਇਹਨਾਂ ਦੇ ਬਿਆਨ ਜਿਹੜੇ ਆ ਉਹ ਕਰਵਾਏ ਗਏ ਤਾਂ ਕਿ ਇਹ ਬਾਅਦ ਦੇ ਵਿੱਚ ਜਿਹੜਾ ਉਹ ਮੁੱਕਰ ਨਾ ਸਕਣ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਉਹਦੀ ਮੌਤ ਹੋ ਗਈ ਕੁਛ ਸਮਾਂ ਪਹਿਲਾਂ। ਸਿਰਸੇ ਦੇ ਵਿੱਚ ਹੀ ਵਰਕਸ਼ਾਪ ਬਣਾਉਂਦੇ ਆ, ਕੋਈ ਗਾਡਰ ਉਹਦੇ ਸਿਰ ਦੇ ਉੱਤੇ ਜਿਹੜਾ ਉਹ ਡਿੱਗ ਪਿਆ ਸੀਗਾ। ਇੱਕ ਚਲੇ ਗਿਆ, 4 ਜਿਹੜੇ ਗਵਾਹ ਸੀ ਉਹ ਰਹਿ ਗਏ, ਜਿਹਦੇ ਚ ਸਿਰਸੇ ਦਾ ਕਬਾੜੀ ਸੁਨੀਲ ਕੁਮਾਰ, ਰਾਜਸਥਾਨ ਦੇ ਗੰਗਾਨਗਰ ਦਾ ਹਰਮੇਲ ਸਿੰਘ, ਸਿਰਸਾ ਦਾ ਹਰਪ੍ਰੀਤ, ਕਰਨਾਲ ਦਾ ਪੇਂਟਰ ਕ੍ਰਿਸ਼ਨ ਕੁਮਾਰ, ਇਹਨਾਂ ਨੂੰ ਜਿਹੜਾ ਸੀਗਾ ਜੀ ਕੋਰਟ ਦੇ ਵਿੱਚ ਪੇਸ਼ ਕਰਾ ਕੇ ਪਹਿਲਾਂ ਬਿਆਨ ਜਿਹੜੇ ਉਹ ਦਿੱਤੇ ਗਏ। ਹੁਣ ਪਤਾ ਜਿਹੜਾ ਜੀ ਕੁਛ ਹੋਰ ਜਿਹੜੀਆਂ ਵਿੱਚੋਂ ਪਰਤਾਂ ਖੁੱਲ ਰਹੀਆਂ ਨੇ, ਉਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਸ ਵਰਕਸ਼ਾਪ ਦਾ ਸੁਪਰਵਾਈਜ਼ਰ ਸੀਗਾ ਗੁਰਤੇਜ ਕਾਲਾ ਦੇ ਨਾਮ ਦੇ ਨਾਲ ਸੀਗਾ ਜੀ। ਇਹਦਾ ਨਾਮ ਜਿਹੜਾ ਜੀ ਇਹਦਾ ਸਿੱਧਾ ਸੰਬੰਧ ਇਸ ਬਲਾਸਟ ਦੇ ਨਾਲ ਜੁੜ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਗੁਰਤੇਜ ਕਾਲਾ ਦੀ ਜਿਹੜੀ ਭੈਣ ਆ ਉਹ ਡੇਰਾ ਮੁਖੀ ਦੇ ਪਿੰਡ ਗੁਰੂਸਰ ਮੋਢੀਆਂ ਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਜਿਹੜਾ ਨੌਕਰ ਆ ਜੀ ਉਹਦੇ ਮੁੰਡੇ ਨੂੰ ਵਿਆਹੀ ਹੋਈ ਆ। ਔਰ ਇਹਨੇ ਗੁਰਮੀਤ ਰਾਮ ਰਹੀਮ ਨੇ ਆਪਣੇ ਜਿਹੜਾ ਸੀਰੀ ਸੀਗਾ ਉਹਨੂੰ ਡੇਰੇ ਦਾ ਟਰਸਟ ਤੇ ਮੈਂਬਰ ਵੀ ਜਿਹੜਾ ਉਹ ਬਣਾਇਆ ਸੀਗਾ। ਇਹਦਾ ਅੱਗੋਂ ਜਿਹੜਾ ਇਹ ਮੁੰਡਾ ਸੀਗਾ ਗੁਰਤੇਜ ਕਾਲਾ ਜਿਹੜਾ ਕਿ ਇਸ ਵੇਲੇ ਭਗੌੜਾ। ਪੁਲਿਸ ਦੇ ਵੱਲੋਂ ਕਈ ਜਗ੍ਹਾ ਤੇ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਆ। ਅਜੇ ਤੱਕ ਕਾਲਾ ਜਿਹੜਾ ਜੀ ਉਹ ਮਿਲਿਆ ਨਹੀਂ। ਕਾਲੇ ਦੇ ਮਿਲਣ ਤੋਂ ਬਾਅਦ ਇਹਦੀਆਂ ਅਸਲ ਪਰਤਾਂ ਜਿਹੜੀਆਂ ਉਹ ਖੁੱਲਣਗੀਆਂ ਔਰ ਕਿ ਕੌਣ ਲੋਕ ਸਿੱਧੇ ਰੂਪ ਦੇ ਵਿੱਚ ਇਹਦੇ ਨਾਲ ਜਿਹੜਾ ਉਹ ਸ਼ਾਮਲ ਸੀ। ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਫਿਲਮਾਂ ਬਣਾਉਂਦਾ ਸੀਗਾ ਜਿਹੜਾ ਉਹਦੇ ਵਿੱਚ ਵੀ ਇਹ ਜਿਹੜਾ ਕਾਲਾ ਸੀਗਾ, ਜਿਹੜੇ ਬਲਾਸਟ ਵਗੈਰਾ ਕੀਤੇ ਜਾਂਦੇ ਸੀਗੇ ਉਹ ਇਹੀ ਕਰਦਾ ਸੀਗਾ। ਇਸ ਕਰਕੇ ਸਿੱਧੀ ਸੂਈ ਜਿਹੜੀ ਆ ਇਹਦੇ ਉੱਤੇ ਆ ਰਹੀ ਹੈ ਕਿ ਇਹਨੇ ਬਲਾਸਟ ਦਾ ਸਾਰਾ ਤਿਆਰ ਕੀਤਾ ਔਰ ਜਿਹੜਾ ਕੁੱਕਰ ਸੀਗਾ ਉਹ ਲਿਆ ਕੇ ਉਹਦੇ ਵਿੱਚ ਫਿੱਟ ਕੀਤਾ। ਮੌੜ ਮੰਡੀ ਦੇ ਵਿੱਚ ਅੱਜ ਵੀ ਇੱਕ ਵਿਅਕਤੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ। ਉਹ ਇੰਨਾ ਤੰਗ ਹੈ ਕਿ ਉਹਦੀ ਪੂਰੀ ਜਿਹੜੀ ਬੋਡੀ ਆ ਜਦੋਂ ਤੋਂ ਇਹ ਧਮਾਕਾ ਹੋਇਆ ਸ਼ੇਕ ਕਰਦੀ ਆ। ਉਹ ਨਾ ਵਿਚਾਰਾ ਜਿਉਂਦਿਆਂ ਚ ਨਾ ਉਹ ਮਰਿਆ ਚ। ਜਿਹੜੇ 4 ਬੱਚੇ ਮਾਰੇ ਗਏ, 3 ਉਹਨਾਂ ਦੇ ਨਾਲ ਅਡਲਟ ਮਾਰੇ ਗਏ, 7 ਲੋਕ ਮਾਰੇ ਗਏ। ਜ਼ਖਮੀ ਜਿਹੜੇ ਪਏ ਨੇ ਅਜੇ ਵੀ ਉਹਨਾਂ ਦਾ ਕਸੂਰ ਕੀ ਸੀਗਾ ਇਹ ਜਿਹੜਾ ਜੀ ਕਿਸੇ ਕੋਲੇ ਜਵਾਬ ਨਹੀਂਗਾ। ਪਰ ਫਿਰ ਵੀ ਇਹ ਆਸ ਜ਼ਰੂਰ ਬੱਝੀ ਆ ਕਿ ਕਮ ਸੇ ਕਮ ਇਹਦੀਆਂ ਹੁਣ ਤਾਰਾਂ ਹੀ ਨਹੀਂ ਜੁੜੀਆਂ, ਬਲਕਿ ਸਿੱਧਾ ਜਿਹੜਾ ਜੀ ਉਹ ਸਰਸੇ ਵਾਲੇ ਦੇ ਉੱਤੇ ਆ ਰਿਹਾ ਕਿ ਉਹ ਕੀ ਕਰਤੂਤਾਂ ਜਿਹੜੀਆਂ ਉਹ ਕਰਦਾ ਰਿਹਾ। ਸਿਆਸਤ
ਦਾਨ ਜਿਹੜੇ ਨੇ ਉਹਨਾਂ ਦੇ ਵਾਸਤੇ, ਔਰ ਕਿਉਂਕਿ ਉਹਦਾ ਰਿਸ਼ਤੇਦਾਰ ਚੋਣ ਲੜ ਰਿਹਾ ਸੀਗਾ, ਉਹਨੂੰ ਚੋਣ ਜਿਤਾਉਣ ਦੇ ਵਾਸਤੇ ਕੀ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ ਸੀ। ਬਿਲਕੁਲ ਜੀ, ਲੋਕਾਂ ਦੀ ਜਾਨ ਜਾਂਦੀ ਤੇ ਜਾਵੇ, ਇਹਨਾਂ ਨੂੰ ਤਾਂ ਕੁਰਸੀਆਂ ਤੇ ਨਾਲ ਹੈ। ਤੇ ਅੱਗੇ ਹਵਾਈ ਫੌਜ ਦੇ ਅਫਸਰ ਦੀ ਗੱਲ ਕਰਦੇ ਆ, ਜਾਸੂਸੀ ਦੇ ਦੋਸ਼ਾਂ ਹੇਠ ਉਹ ਵੀ ਕਾਬੂ। ਇਹ ਜਿਹੜੀ ਦੱਸਿਆ ਗਿਆ ਕਿ ISI ਜਿਹੜੀ ਆ ਉਹ ਦੇਸ਼ ਦੇ ਨਾਲ ਜੁੜੀ ਖੁਫੀਆ ਜਾਣਕਾਰੀ ਉਹ ਲੈ ਰਹੀ ਸੀ। ਇਹਦੇ ਕੋਲੋਂ ਇਹਦੇ ਵਿੱਚ 에ਅਰ ਫੋਰਸ ਦਾ ਇੱਕ ਗਰੁੱਪ ਕੈਪਟਨ ਮਰਵਾ ਜਿਹੜਾ 51 ਵਰਿਆਂ ਦਾ, ਉਹਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਦੇ DCP ਜਿਹੜੇ ਨੇ ਉਹਨੇ ਇਹਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ISI ਨੇ ਹਨੀ ਟਰੈਪ ਦੇ ਜ਼ਰੀਏ ਮਰਵਾ ਤੋਂ ਖੁਫੀਆ ਜਾਣਕਾਰੀ ਜਿਹੜੀ ਹਾਸਲ ਕੀਤੀ। ਅੰਬਾਲੇ ਦਾ ਰਹਿਣ ਵਾਲਾ ਅਰੁਣ ਜਿਹੜਾ ਉਹ ਫੇਸਬੁੱਕ ਦੇ ਜ਼ਰੀਏ 2 ਪਾਕਿਸਤਾਨੀ ਔਰਤਾਂ ਦੇ ਸੰਪਰਕ ਦੇ ਵਿੱਚ ਆਇਆ। ਉਦੋਂ ਬਾਅਦ ਉਹ ਸੀਕ੍ਰੇਟ ਡਾਕੂਮੈਂਟ ਦੀ ਫੋਟੋ ਖਿੱਚ ਕੇ WhatsApp ਦੇ ਜ਼ਰੀਏ ਇਨਫੋਰਮੇਸ਼ਨ ਜਿਹੜਾ ਸੀ ਉਹ ਭੇਜਣ ਲੱਗਿਆ। ਜਦੋਂ ਇਹਦੀਆਂ ਕਾਰਵਾਈਆਂ ਸ਼ੱਕੀ ਜਿਹੜੀਆਂ ਦੀ ਉਹ ਲੱਗੀਆਂ ਤਾਂ 31 ਜਨਵਰੀ ਨੂੰ 에ਅਰ ਫੋਰਸ ਨੇ ਉਹਨੂੰ ਹਿਰਾਸਤ ਦੇ ਵਿੱਚ ਲਿਆ ਔਰ ਹੁਣ ਪੁਲਿਸ ਦੇ ਹਵਾਲੇ ਜਿਹੜਾ ਜੀ ਇਹਨੂੰ ਕੀਤਾ ਗਿਆ। ISI ਨੇ ਦਸੰਬਰ ਦੇ ਅੱਧ ਦੇ ਵਿੱਚ ਫੇਸਬੁੱਕ ਦੇ ਜ਼ਰੀਏ ਹਨੀ ਟਰੈਪ ਲਾਇਆ। ISI ਦਾ ਜਿਹੜਾ ਅਰੁਣ ਮਰਵਾਹਾ ਸੀਗਾ ਜੀ, ਇਹ ਫੇਸਬੁੱਕ ਅਕਾਊਂਟ ਦੇ ਜਿਹੜੇ ਸੀਗਾ ਜੀ ਇਹਦੇ ਉੱਤੇ ਕੁਝ ਤਸਵੀਰਾਂ ਭੇਜੀਆਂ ਔਰ 1 ਹਫ਼ਤੇ ਤੱਕ ਉਹ ਇਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਉਹ ਕਰਦਾ ਰਿਹਾ। ਮੁੜ ਕੇ 에ਅਰ ਫੋਰਸ ਦੀਆਂ ਜਾਣਕਾਰੀਆਂ ਜਿਹੜੀਆਂ ਸੀ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕਿਹਾ ਜਾ ਰਿਹਾ ਜੀ ਕਿ ਮੁੱਢਲੀ ਪੁੱਛਗਿੱਛ ਦੇ ਵਿੱਚ ਅਰੁਣ ਮਰਵਾਹਾ ਨੇ ਇਹ ਜਿਹੜਾ ਜੀ ਮੰਨਿਆ ਹੈ ਕਿ ਉਹਨੇ ਕੁਝ ਜਿਹੜੇ ਅਹਿਮ ਦਸਤਾਵੇਜ਼ ਸੀ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਇਹਨਾਂ ਨੂੰ ਜਿਹੜੀਆਂ ਉਹ ਭੇਜੀਆਂ। 10 ਦਿਨਾਂ ਤੱਕ ਇਹਨੂੰ ਜਿਹੜੀ ਪੁੱਛਗਿੱਛ ਹੈ ਜੀ ਉਹ 에ਅਰ ਫੋਰਸ ਦੇ ਵੱਲੋਂ ਕੀਤੀ ਗਈ। ਇਸ ਦਿਨ ਦੀ ਪੁਲਿਸ ਕਸਟਡੀ ਦੇ ਵਿੱਚ ਜਿਹੜਾ ਜੀ ਉਹ ਭੇਜਿਆ ਗਿਆ ਔਰ ਉਹਦਾ ਫੋਨ ਜਿਹੜਾ ਉਹ ਫੋਰੈਂਸਿਕ ਜਾਂਚ ਦੇ ਵਾਸਤੇ ਭੇਜਿਆ ਗਿਆ। ਇਹ ਫੜਿਆ ਗਿਆ ਜਿਹੜਾ ਅਰੁਣ ਮਰਵਾਹਾ ਹੈ ਜੀ, ਇਹ ਸੈਨਿਕ ਸਕੂਲ ਕਪੂਰਥਲਾ ਦਾ ਵਿਦਿਆਰਥੀ ਰਿਹਾ। ਮਈ 71 ਦੇ ਵਿੱਚ ਉਹਨੇ 5ਵੀਂ 'ਚ ਐਡਮਿਸ਼ਨ ਲਈ ਸੀ ਇੱਥੇ ਕਪੂਰਥਲੇ ਦੇ ਸੈਨਿਕ ਸਕੂਲ ਦੇ ਵਿੱਚ। ਅਪ੍ਰੈਲ 79 ਦੇ ਵਿੱਚ ਉਹ ਇੱਥੋਂ +2 ਪਾਸ ਕਰਨ ਤੋਂ ਬਾਅਦ ਛੱਡ ਗਿਆ ਸੀ ਔਰ ਗ੍ਰੈਜੂਏਸ਼ਨ ਤੋਂ ਬਾਅਦ 1983 'ਚ ਫਾਈਟਰ ਪਾਇਲਟ ਕੋਰਸ ਦੇ ਵਿੱਚ ਸਿਲੈਕਟ ਹੋਣ ਤੋਂ ਬਾਅਦ 에ਅਰ ਫੋਰਸ ਉਹਨੇ ਜਿਹੜੀ ਹੈ ਜੀ ਉਹ ਜੁਆਇਨ ਕੀਤੀ ਸੀਗੀ। ਸੋ ਜਿਵੇਂ ਕਿਹਾ ਜਾਂਦਾ ਜੀ ਕਿ ਉਹ ਜਾਣਕਾਰੀ ਹਾਸਲ ਕਰਦੇ ਆ ਪਰ ਦੇਣ ਵਾਲੇ ਵੀ ਤਾਂ ਇਹੀ ਨੇ ਜੀ ਅੰਦਰੋਂ, ਜਿਹੜੇ ਇਹੋ ਜਿਹੀਆਂ ਜਿਹੜੀਆਂ ਛੋਟੀਆਂ ਚੀਜ਼ਾਂ ਨੇ, ਉਹ ਚਾਹੇ ਹਨੀ ਟਰੈਪ ਹੈ, ਚਾਹੇ ਚੰਦ ਜਿਹੜੇ ਉਹ ਦਮੜੇ ਨੇ, ਉਹਦੇ ਕਰਕੇ ਸਾਰਾ ਕੁਝ ਵੇਚੀ ਜਾ ਰਿਹਾ ਹੈ। ਬਿਲਕੁਲ ਜੀ, ਪੈਸੇ ਹੀ ਤਾਂ ਹੈ ਨਾ ਜਿਹੜਾ ਸਾਰਾ ਕੁਝ ਵੇਚਦੇ। ਤਾਂ ਅੱਗੇ ਸੁਰੇਸ਼ ਕੁਮਾਰ ਦੀ ਵਾਪਸੀ ਦੀ ਜੇ ਗੱਲ ਕਰੀਏ ਤਾਂ ਉਸ ਦੇ ਲਈ ਅਦਾਲਤੀ ਕਾਰਵਾਈਆਂ ਕਰਨ ਦੀਆਂ ਕਨਸੋਆਂ। ਬਿਲਕੁਲ ਜੀ, ਐਕਚੁਅਲੀ ਕਾਫੀ ਦਿਨਾਂ ਦੀ ਚੁੱਪ ਤੋਂ ਬਾਅਦ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਹੁਣ ਅਦਾਲਤ ਤੱਕ ਪਹੁੰਚ ਜਿਹੜੀ ਆ ਉਹ ਕੀਤੀ ਗਈ ਆ। ਪੰਜਾਬ ਦੇ CM ਦੇ ਚੀਫ ਪ੍ਰਿੰਸੀਪਲ ਸੈਕਟਰੀ ਰਿਟਾਇਰਡ IAS ਸੁਰੇਸ਼ ਕੁਮਾਰ ਹੋਰਾਂ ਦੀ ਨਿਯੁਕਤੀ ਨੂੰ ਖਾਰਜ ਕਰਨ ਦੇ ਫੈਸਲੇ ਨੂੰ ਸਰਕਾਰ ਨੇ ਹਾਈ ਕੋਰਟ ਦੀ ਡਬਲ ਬੈਂਚ ਦੇ ਵਿੱਚ ਚੁਣੌਤੀ ਦਿੱਤੀ ਹੈ, ਕਿਉਂਕਿ ਇਹ ਫੈਸਲਾ ਜਿਹੜਾ ਸੀਗਾ ਸਿੰਗਲ ਜੱਜ ਦਾ ਫੈਸਲਾ ਸੀਗਾ। ਸਿੰਗਲ ਬੈਂਚ ਨੇ ਇਹਨੂੰ ਨਿਯੁਕਤੀ ਨੂੰ ਖਾਰਜ ਕਰ ਦਿੱਤਾ। ਸਰਕਾਰ ਨੇ ਅਪੀਲ ਦਾਇਰ ਕਰਕੇ ਕਿਹਾ ਹੈ ਕਿ ਬੈਂਚ ਨੇ ਸਰਕਾਰ ਦੇ ਪੱਖ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਤੇ ਸਾਰੇ ਨਿਯਮਾਂ ਦੀ ਪਾਲਣ ਕਰਦਿਆਂ ਹੋਇਆ ਇਹ ਨਿਯੁਕਤੀ ਜਿਹੜੀ ਕੀਤੀ ਗਈ ਸੀ। 1983 ਬੈਂਚ ਦੇ IAS ਸੁਰੇਸ਼ ਕੁਮਾਰ ਪੰਜਾਬ ਦੇ ਪਹਿਲੇ ਚੀਫ ਪ੍ਰਿੰਸੀਪਲ ਸੈਕਟਰੀ ਜਿਹੜੇ ਦੀ ਉਹ ਰਹੇ ਨੇ। ਗੁਜਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਪੋਸਟ ਕ੍ਰੀਏਟ ਕੀਤੀ ਗਈ ਸੀਗੀ। 30 ਅਪ੍ਰੈਲ ਨੂੰ ਰਿਟਾਇਰ ਹੋਏ ਸੁਰੇਸ਼ ਕੁਮਾਰ ਹੋਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਭ ਤੋਂ ਭਰੋਸੇਮੰਦ ਆਫਿਸਰ ਹੈ। ਇਹ ਵੀ ਕਿਆਸ ਲਾਈਆਂ ਜਾ ਰਹੀਆਂ ਸੀਗੀਆਂ ਕਿ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਨੂੰ ਚੀਫ ਐਡਵਾਈਜ਼ਰ ਜਿਹੜਾ ਜੀ ਉਹ ਬਣਾਉਣਗੇ, ਪਰ ਉਹਨਾਂ ਨੇ ਇਹ ਨਵੀਂ ਪੋਸਟ ਜਿਹੜੀ ਸੀ ਉਹ ਕ੍ਰੀਏਟ ਕੀਤੀ। ਉਹ 2002 ਤੋਂ 7 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਰਹੇ। ਸੂਤਰ ਦੱਸਦੇ ਆ ਕਿ ਜਿਹੜੀ ਇਹ ਪਟੀਸ਼ਨ ਦਾਇਰ ਕੀਤੀ ਗਈ ਆ ਇਹਦਾ ਡਰਾਫਟ ਤਿਆਰ ਕਰਨ ਦੇ ਵਿੱਚ ਐਡਵੋਕੇਟ ਜਨਰਲ ਦੀ ਮਦਦ ਜਿਹੜੀ ਆ ਜੀ ਉਹ ਖੁਦ ਸੁਰੇਸ਼ ਕੁਮਾਰ ਹੋਰਾਂ ਨੇ ਕੀਤੀ ਆ। ਉਹਨਾਂ ਦੀ ਸਹਿਮਤੀ ਦੇ ਨਾਲ ਹੀ ਇਹ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਗਈ ਆ, ਕਿਉਂਕਿ ਇਹ ਕਿਹਾ ਜਾ ਰਿਹਾ ਜੀ ਉਹ ਮੰਨ ਨਹੀਂ ਰਹੇ ਸਨ ਕਿ ਉਹ ਵਾਪਸ ਆਉਣਗੇ ਜੌਬ ਦੇ ਵਿੱਚ। 2 ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦੇ ਘਰੇ ਗਏ ਨੇ। ਹੁਣ ਉਹ ਉਹਨਾਂ ਨੂੰ ਇੱਕ ਤਰੀਕੇ ਨਾਲ ਮਨਾਉਣ ਦੇ ਵਿੱਚ ਸਫਲ ਹੋਏ ਨੇ, ਪਰ ਉਹਨਾਂ ਦੀਆਂ ਸ਼ਰਤਾਂ ਦੇ ਤਹਿਤ, ਕਿਉਂਕਿ ਉਹ ਕਿਸੇ ਹੋਰ ਪੋਸਟ ਤੇ ਨਹੀਂ ਆਉਣਾ ਚਾਹੁੰਦੇ, ਉਹ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਇਹਨੂੰ ਚੈਲੰਜ ਕਰਕੇ ਫੈਸਲੇ ਨੂੰ ਉਸੇ ਪੋਸਟ ਤੇ ਮੁੜ ਕੇ ਆਉਣਾ ਚਾਹੁੰਦੇ ਨੇ। ਸ਼ਾਇਦ ਉਹ ਸਮਝਦੇ ਨੇ ਕਿ ਜੇ ਹੇਠਲੀ ਕਿਸੇ ਪੋਸਟ ਤੇ ਆਉਂਦੇ ਆ ਤੇ ਇਹ ਉਹਨਾਂ ਦੀ ਹੇਠੀ ਹੋਊਗੀ
ਔਰ ਜਿਹੜੇ ਲੋਕਾਂ ਨੇ ਜਿਹੜੇ ਆਫਿਸਰ ਹੀ ਸ਼ਾਮਲ ਨੇ ਜਾਂ ਕੁਛ ਜਿਹੜੇ ਆਲੇ ਦੁਆਲੇ ਵਾਲੇ ਸ਼ਾਮਲ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਉਹਨਾਂ ਨੂੰ ਉਹ ਜਿਹੜਾ ਜੀ ਮੈਸੇਜ ਦੇਣਾ ਚਾਹੁੰਦੇ ਨੇ। ਇਹ ਕਿਹਾ ਜਾਂਦਾ ਕਿ ਜਿਹੜਾ ਜਿਹੜੇ ਸੁਰੇਸ਼ ਕੁਮਾਰ ਹੋਰੀ ਨੇ ਇਹਨਾਂ ਦੇ ਉੱਤੇ ਇੰਨੇ ਕੁ ਨਿਰਭਰ ਨੇ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਿ ਸਾਰੇ ਮਹਿਕਮਿਆਂ ਦੀ ਦੇਖ ਰੇਖ ਉਹੀ ਕਰਦੇ ਸਨ ਔਰ ਕੋਈ ਫਾਈਲ ਜਿੰਨੀ ਦੇਰ ਤੱਕ ਸੁਰੇਸ਼ ਕੁਮਾਰ ਹੋਰਾਂ ਦੀਆਂ ਅੱਖਾਂ ਥੱਲਿਓਂ ਨਹੀਂ ਸੀ ਲੰਘ ਜਾਂਦੀ ਉਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਦੇ ਉੱਤੇ ਸਾਈਨ ਨਹੀਂ ਕਰਦੇ ਸਨ। ਜੀ ਜੀ ਬਿਲਕੁਲ, ਮੈਂ ਤਾਂ ਮਤਲਬ ਕਿ ਉਹਨਾਂ ਤੋਂ ਬਿਨਾਂ ਕੱਖ ਵੀ ਨਹੀਂ ਕਰਦੇ ਸੀਗੇ। ਤੇ ਅੱਗੇ ਆਪਾਂ ਪੰਜਾਬ ਦੇ ਫਾਈਨੈਂਸ਼ੀਅਲ ਹਾਲਤ ਦੀ ਗੱਲ ਕਰੀਏ ਤਾਂ ਬਹੁਤ ਗੰਭੀਰ। ਬਿਲਕੁਲ ਜੀ, ਇਸ ਵੇਲੇ ਜੋ ਹਾਲਾਤ ਪੰਜਾਬ ਦੇ ਖਜ਼ਾਨੇ ਦੇ ਜਿਹੜੇ ਬਣ ਗਏ ਆ, ਖਜ਼ਾਨਾ ਤਾਂ ਹੈ ਹੀ ਨਹੀਂ, ਖਾਲੀ ਖਜ਼ਾਨਾ ਹੀ ਆ ਜੀ। ਇਹਦੇ ਜਿਹੜੇ ਵੱਖ-ਵੱਖ ਵਿਭਾਗ ਨੇ ਉਹਨਾਂ ਨੂੰ ਕਲੀਅਰ ਕਰ ਦਿੱਤਾ ਗਿਆ ਜੀ ਕਿ ਕਿਸੇ ਵੀ ਨਵੇਂ ਕੰਮਕਾਜ ਦੇ ਵਾਸਤੇ ਅਗਲੇ ਵਿੱਤੀ ਵਰ੍ਹੇ 'ਚ ਕੋਈ ਪੈਸਾ ਨਹੀਂ ਮਿਲੂਗਾ। ਇਹਦੇ ਲਈ ਬਜਟ ਤਜਵੀਜ਼ਾਂ ਸਮੇਂ ਨਵੇਂ ਪ੍ਰੋਜੈਕਟ ਨਾ ਲਿਆਂਦੇ ਜਾਣ। ਪੰਜਾਬ ਸਰਕਾਰ ਨੂੰ GST ਤੋਂ ਬਹੁਤ ਉਮੀਦਾਂ ਸੀ, ਪਰ GST ਦਾ ਪੈਸਾ ਸਮੇਂ ਸਿਰ ਨਹੀਂ ਮਿਲ ਰਿਹਾ, ਜਿਹਦੇ ਕਰਕੇ ਲਾਏ ਗਏ ਅੰਦਾਜ਼ੇ ਧਰੇ ਧਰਾਏ ਰਹਿ ਗਏ ਆ। ਆਪਾਂ ਬਾਰ-ਬਾਰ ਗੱਲ ਜਿਹੜੀ ਹੈ ਜੀ ਉਹ ਇਹ ਕੀਤੀ ਆ ਪੰਜਾਬੀ ਰੇਡੀਓ USA ਦੇ ਉੱਤੇ ਕਿ ਜਿਹੜੇ ਇਹ ਹੱਥ ਵੱਢ ਕੇ ਸੂਬਿਆਂ ਨੇ ਸੈਂਟਰ ਦੀ ਸਰਕਾਰ ਨੂੰ ਦੇਤੇ, ਬੜਾ ਧਮੱਚੜ ਜਿਹੜਾ ਜੀ ਉਹ ਪਾਇਆ ਜਾ ਰਿਹਾ ਸੀਗਾ ਕਿ GST ਵਰਗਾ ਜਿਹੜਾ ਜੀ ਇੱਕ ਏਦਾਂ ਦਾ ਰੈਵੋਲਿਊਸ਼ਨ ਆ ਰਿਹਾ ਜਿਹੜਾ ਕਿ ਬਦਲ ਕੇ ਰੱਖ ਦੂਗਾ। ਪਰ ਉਦੋਂ ਵੀ ਆਪਾਂ ਵੀ ਜਿਹੜੀ ਇਹ ਗੱਲ ਬਾਰ-ਬਾਰ ਉਠਾਉਂਦੇ ਰਹੇ ਹਾਂ ਕਿ ਇਹ ਸੂਬੇ ਜਿਹੜੇ ਨੇ ਉਹ ਡਿਪੈਂਡ ਹੋ ਕੇ ਰਹਿ ਜਾਣਗੇ। ਉਹ ਸਾਰੀ ਕਹਾਣੀ ਜਿਹੜੀ ਜੀ ਐਗਜ਼ੈਕਟਲੀ ਉਸੇ ਤਰੀਕੇ ਦੇ ਨਾਲ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਜੀ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮਾਫੀ ਯੋਜਨਾ ਨੂੰ ਲਾਗੂ ਕਰਨ ਵਾਸਤੇ ਕੇਂਦਰ ਸਰਕਾਰ ਦੇ ਕੋਲੋਂ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ ਐਕਟ ਤਹਿਤ ਕਰਜ਼ਾ ਲੈਣ ਲਈ 1% ਦੀ ਛੋਟ ਮੰਗੀ ਸੀ, ਇਹਦੀ ਵੀ ਮਨਜ਼ੂਰੀ ਨਹੀਂ ਮਿਲੀ। ਵਿਭਾਗ ਨੇ ਸਾਲ 18-19 ਦੇ ਬਜਟ ਦੀਆਂ ਤਿਆਰੀਆਂ ਲਈ ਵੱਖ-ਵੱਖ ਜਿਹੜੇ ਮਹਿਕਮੇ ਨੇ ਉਹਨਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੇ ਦੌਰਾਨ ਕਿਹਾ ਕਿ ਖਜ਼ਾਨੇ ਦੀ ਹਾਲਤ ਬਹੁਤ ਖਰਾਬ ਹੈ, ਤਨਖਾਹਾਂ ਦੇਣ ਦਾ ਸੰਕਟ ਚੱਲ ਰਿਹਾ। ਇਸ ਸਥਿਤੀ ਦੇ ਵਿੱਚ ਪਹਿਲਾਂ ਚੱਲ ਰਹੇ ਪ੍ਰੋਜੈਕਟਾਂ, ਵਿਕਾਸ ਤੇ ਯੋਜਨਾਵਾਂ ਲਈ ਪੈਸਾ ਦਿੱਤਾ ਜਾਊਗਾ, ਨਵੇਂ ਕੋਈ ਪ੍ਰੋਜੈਕਟ ਨਹੀਂ ਲਏ ਜਾਣਗੇ। ਕਾਂਗਰਸ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿਚਲੇ ਵਾਅਦੇ ਕਿਵੇਂ ਪੂਰੇ ਕਰੂਗੀ, ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ। ਬਿਜਲੀ ਸਬਸਿਡੀ ਨੇ ਪਾਵਰਕਾਮ ਦੀ ਹਾਲਤ ਪਤਲੀ ਕਰਕੇ ਰੱਖ ਦਿੱਤੀ ਆ। ਰਾਜ ਸਰਕਾਰ ਨੇ ਅਜੇ 4749 ਕਰੋੜ ਰੁਪਈਏ ਜਿਹੜੇ ਤਕਰੀਬਨ 48,000 ਕਰੋੜ ਜਿਹੜਾ ਜੀ ਵਾਕਨ 4800 ਕਰੋੜ ਰੁਪਈਆ ਜਿਹੜਾ ਉਹ ਪਾਵਰਕਾਮ ਨੂੰ ਦੇਣਾ। ਪਰ ਵਿਭਾਗ ਨੇ ਬਿਜਲੀ ਨਿਗਮ ਨੂੰ ਇਹ ਸਪਸ਼ਟ ਕਰਤਾ ਕਿ ਬਕਾਇਆ ਜਿਹੜੀ ਰਾਸ਼ੀ ਆ ਉਹਦੇ ਚੋਂ ਸਿਰਫ 200 ਕਰੋੜ ਰੁਪਈਏ ਹੋਰ ਜਿਹੜੇ ਉਹ ਦਿੱਤੇ ਜਾ ਸਕਦੇ ਆ। ਪਾਵਰਕਾਮ ਨੇ ਬੈਂਕਾਂ ਤੋਂ ਕਰਜ਼ਾ ਲੈ ਕੇ ਤਨਖਾਹਾਂ ਦਿੱਤੀਆਂ, ਫਰਵਰੀ ਮਹੀਨੇ ਦੀ ਤਨਖਾਹ ਦੇਣ ਦਾ ਸੰਕਟ ਮੁੜ ਕੇ ਖੜਾ ਹੋ ਗਿਆ। ਜਾਣਕਾਰ ਕਹਿੰਦੇ ਆ ਕਿ ਜਦੋਂ ਸੂਬੇ ਦੇ ਖਜ਼ਾਨੇ ਦੀ ਹਾਲਤ ਪਹਿਲਾਂ ਹੀ ਖਰਾਬ ਹੈ ਤਾਂ ਇਸ ਸਥਿਤੀ ਦੇ ਵਿੱਚ ਸਰਕਾਰ ਨੂੰ ਸਨਅਤਾਂ ਨੂੰ 5 ਰੁਪਈਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਐਲਾਨ ਤੇ ਅਮਲ ਕਰਨ ਦੀ ਕੀ ਲੋੜ ਸੀ। ਬਿਜਲੀ ਨਿਗਮ ਦੇ ਉੱਤੇ 1100 ਕਰੋੜ ਰੁਪਈਏ ਦਾ ਹੋਰ ਜਿਹੜਾ ਜੀ ਉਹ ਬੋਝ ਪੈ ਰਿਹਾ। ਸੂਬਾਈ ਸਰਕਾਰ ਜਾਂ ਤਾਂ ਉਹ ਸਾਧਨ ਜਟਾਊਗੀ ਜਾਂ ਫਿਰ ਖਪਤਕਾਰਾਂ ਤੇ ਹੋਰ ਬੋਝ ਜਿਹੜੇ ਉਹ ਪਾਊਗੀ। ਇਹ ਕਿਹਾ ਜਾ ਰਿਹਾ ਕਿ 15% ਬਿਜਲੀ ਹੋਰ ਮਹਿੰਗੀ ਹੋ ਸਕਦੀ ਆ ਪੰਜਾਬ ਦੇ ਵਿੱਚ। ਜੇ ਇਹ ਹੁੰਦੀ ਆ ਤਾਂ ਪਹਿਲਾਂ ਹੀ ਜਿਹੜਾ ਲੱਕ ਟੁੱਟਿਆ ਪਿਆ ਲੋਕਾਂ ਦਾ ਇਹ ਬਿਜਲੀ ਦੇ ਬਿੱਲ ਦੇ ਕੇ ਉਹਨਾਂ ਦੇ ਹਾਲਾਤ ਜਿਹੜੇ ਆ ਜੀ ਉਹ ਕੀ ਬਣ ਜਾਣਗੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਸਰਕਾਰ ਇਹ ਸੋਚ ਕੇ ਕੰਮ ਕਰ ਰਹੀ ਆ ਕਿ ਦੜ ਵੱਟ ਜ਼ਮਾਨਾ ਕੱਟ, ਭਲੇ ਦੇ ਰਹਣਗੇ, ਭਲੇ ਦਿਨ ਕਿੱਥੋਂ ਆਉਣਗੇ, ਕਿਵੇਂ ਆਉਣਗੇ, ਕਿਹੜੇ ਰਾਹ ਥਾਹੀਂ ਆਉਣਗੇ, ਇਹ ਕਿਸੇ ਨੂੰ ਕੁਛ ਨਹੀਂ ਜਿਹੜਾ ਜੀ ਉਹ ਸੁਝ ਰਿਹਾ। ਦੇਖੋ ਜੀ, ਅਗਲੇ 10 ਸਾਲਾਂ ਦਾ ਤੋਂ ਪਹਿਲਾਂ ਹੀ ਚੱਕ ਗਏ ਤਾਂ ਆਉਣੇ ਕਿੱਥੋਂ ਆ। ਤੇ ਗੈਂਗਸਟਰਾਂ ਦੀ ਆਪਾਂ ਗੱਲ ਕੀਤੀ ਸੀਗੀ ਕਿ ਉਹਨਾਂ ਨੂੰ ਮੁੜ ਕੇ ਲਿਆਉਣ ਦੀ ਗੱਲ ਹੋ ਰਹੀ ਆ ਤੇ ਹੁਣ ਉਹਨਾਂ ਦੇ ਪਰਿਵਾਰਾਂ ਤੱਕ, ਪਿੰਡਾਂ ਤੱਕ ਪੁਲਿਸ ਪਹੁੰਚ ਕਰ ਰਹੀ ਹੈ। ਕਦੀ ਇੱਕ ਚੰਗੀ ਸ਼ੁਰੂਆਤ ਜਿਹੜੀ ਆ ਉਹ ਕਹੀ ਜਾ ਸਕਦੀ ਆ। ਐਕਚੁਅਲੀ ਜਿਹੜੇ ਪੰਜਾਬ ਦੇ ਪੁਲਿਸ ਮੁਖੀ ਨੇ ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਜਿਹੜੇ ਭਗੌੜੇ ਗੈਂਗਸਟਰ ਆ ਉਹਨਾਂ ਦੇ ਰਿਸ਼ਤੇਦਾਰਾਂ ਤੱਕ ਅਪਰੋਚ ਪਿੰਡਾਂ ਤੱਕ ਜਿਹੜੀ ਆ ਉਹ ਕੀਤੀ ਜਾਊਗੀ ਔਰ ਉਹਨਾਂ ਨੂੰ ਪ੍ਰੇਰਿਆ ਜਾਊਗਾ ਕਿ ਉਹ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦੇਣ। ਜਿਹੜੇ ਪੁਲਿਸ ਆਫੀਸਰ ਨੇ ਜੀ ਉਹ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਇੱਕ ਤਾਂ ਪਿੰਡਾਂ ਦੇ ਇਕੱਠ ਕਰ ਰਹੇ ਆ, ਨੇੜੇ ਤੇੜੇ ਜਿਹੜੇ ਉਹਨਾਂ ਦੇ ਘਰਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਜਿਹੜਾ ਉਹ ਸਮਝਾ ਰਹੇ ਆ। ਜਿਹੜਾ ਗੈਂਗਸਟਰ ਘਨਸ਼ਾਮਪੁਰ ਹੈ ਜੀ ਉਹਦੇ ਪਿੰਡ ਦੇ ਵਿੱਚ ਜਿਹੜੇ ਆਫੀਸਰ ਉਹ ਪਹੁੰਚੇ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਫੋਕੀ ਸ਼ੋਹਰਤ ਦੀ ਖਾਸ ਖਾਤਰ ਇਹ ਗਲਤ ਰਾਹਾਂ ਦੇ ਉੱਤੇ ਜਿਹੜਾ ਜੀ ਉਹ ਮੁੰਡੇ ਤੁਰ ਪਏ ਨੇ। ਗੋਪੀ ਘਨਸ਼ਾਮਪੁਰੀਆ ਜਿਹੜਾ ਜੀ ਉਹਦੇ ਬਾਰੇ ਦੇ ਵਿੱਚ ਉਹਦੇ ਰਿਸ਼ਤੇਦਾਰਾਂ ਨੂੰ ਇਹ ਕਿਹਾ ਗਿਆ
कि ਉਹਨੂੰ ਮਨਾਓ ਤੇ ਉਹਨੂੰ ਸਹੀ ਰਾਹ ਤੇ ਲੈ ਕੇ ਆਓ। ਪੁਲਿਸ ਜਿਹੜੀ ਆ ਇਹਨਾਂ ਦੀ ਮਦਦ ਕਰੂਗੀ ਜੇ ਉਹ ਆਤਮ ਸਮਰਪਣ ਜਿਹੜਾ ਉਹ ਕਰਦੇ ਆ। ਜਿਹੜੇ ਰਿਸ਼ਤੇਦਾਰ ਨੇ ਉਹ ਕਹਿੰਦੇ ਜੀ ਕਿ ਉਹਦੀ 3 ਵਾਰੀ ਤਾਂ ਖਬਰ ਇਹ ਆ ਚੁੱਕੀ ਹੋਈ ਆ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਪੁਲਿਸ ਨੇ ਕਿਹਾ ਕਿ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੋਈ, ਉਹ ਭਗੌੜਾ ਚੱਲ ਰਿਹਾ ਹੈ। ਤੇ ਉਹਨੂੰ ਆਤਮ ਸਮਰਪਣ ਕਰਵਾਉਣ ਦੇ ਵਾਸਤੇ ਉਹਦੇ ਰਿਸ਼ਤੇਦਾਰ ਤੇ ਪਿੰਡ ਦੇ ਨੇੜਲੇ ਤੇੜਲੇ ਜਿਹੜੇ ਆ ਉਹ ਪੁਲਿਸ ਦੀ ਮਦਦ ਕਰਨ। ਉਧਰ ਜਿਹੜਾ ਇੱਕ ਹੋਰ ਜਿਹੜਾ ਗੈਂਗਸਟਰ ਹੈ ਜੀ ਸੁਖਪ੍ਰੀਤ ਸਿੰਘ ਬੁੱਢਾ, ਉਹਦੇ ਘਰ ਵੀ ਪੁਲਿਸ ਵਾਲੇ ਜਿਹੜੇ ਜੀ ਉਹ ਪਹੁੰਚੇ। ਮੋਗਾ ਡਿਸਟ੍ਰਿਕਟ ਦੇ ਵਿੱਚ ਇਹਦਾ ਪਿੰਡ ਜਿਹੜਾ ਜੀ ਉਹ ਪੈਂਦਾ। ਉੱਥੇ SSP ਤੇ ਹੋਰ ਜਿਹੜੇ ਆਫੀਸਰ ਸੀਗੇ ਜੀ ਉਹ ਪਹੁੰਚੇ। ਉਹਨਾਂ ਨੇ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ। ਉੱਥੇ ਇਹਦੇ ਰਿਸ਼ਤੇਦਾਰ ਜਿਹੜੇ ਸੀਗੇ ਜੀ ਉਹਦੇ ਪਿਓ ਨੂੰ, ਚਾਚੇ ਨੂੰ, ਬਾਕੀਆਂ ਨੂੰ ਜਿਹੜਾ ਜੀ ਉਹ ਸੱਦਿਆ ਔਰ ਇਹ ਕਿਹਾ ਗਿਆ ਕਿ ਉਹ ਸੁਖਪ੍ਰੀਤ ਸਿੰਘ ਜਿਹੜਾ ਬੁੱਢਾ ਹੈ ਉਹਨੂੰ ਇਸ ਗੱਲ ਦੇ ਵਾਸਤੇ ਮਨਾਉਣ ਕਿ ਉਹ ਪੁਲਿਸ ਦੇ ਮੂਹਰੇ ਆਤਮ ਸਮਰਪਣ ਜਿਹੜਾ ਉਹ ਕਰੇ। ਜਿਹੜੇ ਪਿੰਡ ਵਾਲੇ ਤੇ ਉਹਦੇ ਖਾਸ ਤੌਰ ਤੇ ਪਰਿਵਾਰ ਦੇ ਮੈਂਬਰ ਆ, ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਦੀ ਗੱਲ ਜਿਹੜੀ ਉਹਦੇ ਨਾਲ ਹੋਊਗੀ ਉਹ ਉਹਨੂੰ ਇਸ ਗੱਲ ਦੇ ਵਾਸਤੇ ਜ਼ਰੂਰ ਜਿਹੜਾ ਜੀ ਉਹ ਮਨਾਉਣਗੇ ਕਿ ਉਹ ਇਹ ਰਾਹ ਛੱਡ ਕੇ ਆਤਮ ਸਮਰਪਣ ਕਰ ਦੇਵੇ। ਇਹਦੇ ਨਾਲ ਨਾਲ ਜਿਹੜੀ ਪੁਲਿਸ ਹੈ ਉਹਦੇ ਅਫਸਰਾਂ ਨੂੰ ਇਹ ਵੀ ਡਿਊਟੀ ਜਿਹੜੀ ਲਾਈ ਗਈ ਆ ਕਿ ਜਿਹੜੇ ਗਾਇਕ ਹਿੰਸਕ ਗਾਣੇ ਗਾਉਂਦੇ ਆ ਉਹਨਾਂ ਦੇ ਪਿੰਡਾਂ ਤੇ ਉਹਨਾਂ ਦੇ ਘਰ ਵਾਲਿਆਂ ਤੱਕ ਅਪਰੋਚ ਜਿਹੜੀ ਆ ਜੀ ਉਹ ਕੀਤੀ ਜਾਵੇ ਕਿ ਇਹ ਗਾਣੇ ਜਿਹੜੇ ਹਿੰਸਕ ਗਾਣੇ ਨੇ ਉਹ ਗਾਉਣੇ ਛੱਡਣ ਜਿਹੜੇ ਕਿ ਨੌਜਵਾਨਾਂ ਨੂੰ ਹਥਿਆਰਾਂ ਵੱਲ ਨੂੰ ਜਿਹੜਾ ਜੀ ਉਹ ਲਿਜਾ ਰਹੇ ਆ। ਔਰ ਪਿਛਲੇ ਦਿਨੀ ਪੁਲਿਸ ਨੇ ਇੱਕ ਹੋਰ ਵੀ ਜਿਹੜੀ ਕਾਰਵਾਈ ਆਰੰਭੀ ਕਿ ਜਿਹੜੇ ਲੋਕ ਫੇਸਬੁੱਕ, ਟਵਿੱਟਰ ਜਾਂ ਜਿਹੜੇ ਬਾਕੀ ਸੋਸ਼ਲ ਸਾਈਟਸ ਨੇ ਉਹਨਾਂ ਦੇ ਉੱਤੇ ਹਥਿਆਰ ਦੇ ਨਾਲ ਆਪਣੀ ਫੋਟੋ ਪਾਉਂਦੇ ਆ, ਉਹਨਾਂ ਤੱਕ ਅਪਰੋਚ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। ਮਾਮਲੇ ਦਰਜ ਕੀਤੇ ਜਾ ਰਹੇ ਆ। ਇਕੱਲੇ ਲੁਧਿਆਣੇ ਦੇ ਵਿੱਚ ਦਰਜਨ ਤੋਂ ਉੱਪਰ ਮਾਮਲੇ ਜਿਹੜੇ ਆ ਜੀ ਉਹ ਦਰਜ ਹੋ ਚੁੱਕੇ ਹੋਏ ਆ। ਜਿਹੜੇ ਕਿਸੇ ਦਾ ਹਥਿਆਰ ਲੈ ਕੇ ਫੋਟੋ ਜਿਹੜੀ ਉਹ ਖਿਚਾ ਕੇ ਪਾਉਂਦੇ ਆ, ਉਹ ਹਥਿਆਰ ਕਿਹਦਾ ਉਹਦੇ ਤੱਕ ਪਹੁੰਚ ਕੀਤੀ ਜਾ ਰਹੀ ਹੈ। ਜੇ ਕੋਈ ਫੋਟੋ ਜਿਹੜਾ ਜੀ ਉਹ ਪਾਉਂਦਾ ਸੋਸ਼ਲ ਮੀਡੀਆ ਦੇ ਉੱਤੇ ਹਥਿਆਰ ਦੇ ਨਾਲ, ਉਹਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਹੋ ਸਕਦਾ ਹੈ। ਜਿਹਦਾ ਹਥਿਆਰ ਹੈ ਉਹਦੇ ਉੱਤੇ ਵੀ ਮਾਮਲਾ ਜਿਹੜਾ ਉਹ ਦਰਜ ਹੋ ਸਕਦਾ ਹੈ। ਸੋ ਕਈ ਵਾਰੀ ਇਹ ਵੀ ਹੈ ਜੀ ਚੌੜਪੁਣੇ ਦੇ ਵਿੱਚ ਲੋਕ ਇੱਥੇ ਬਾਹਰੋਂ ਆਏ ਵੀ ਵਿਆਹਾਂ ਸ਼ਾਦੀਆਂ ਦੇ ਵਿੱਚ ਕਿਸੇ ਦਾ ਫੜ ਕੇ ਪਿਸਟਲ ਜਾਂ ਰਾਈਫਲ ਫੜ ਕੇ ਜਿਹੜੀ ਜੀ ਉਹ ਫੋਟੋ ਪਾ ਦਿੰਦੇ ਆ ਤੇ ਉਹ ਮੁਸੀਬਤ ਦਾ ਕਾਰਨ ਬਣ ਸਕਦੀ ਹੈ। ਇਹਦਾ ਵੀ ਧਿਆਨ ਰੱਖਿਆ ਜਾਵੇ ਜੀ। ਉਹ ਤਾਂ ਬਹੁਤ ਟੌਰ ਹੁੰਦੀ ਆ ਜੀ, ਭਾਵੇਂ ਚਲਾਉਣੀ ਆਉਂਦੀ ਨਾ ਹੋਵੇ ਚੀਜ਼। ਅੱਗੇ ਗੱਲ ਕਰਦੇ ਜੀ ਸਰਕਾਰਾਂ ਦੀ। ਆਪਣੇ ਪੰਜਾਬ ਸਰਕਾਰ ਦੇ ਵਿੱਚ ਤਾਂ ਜੀਜੇ ਸਾਲਿਆਂ ਦੀ ਭਰਮਾਰ ਲਈ ਆ ਤੇ ਜਿਸ ਤਰ੍ਹਾਂ ਪਿੱਛੇ ਜਿਹੇ ਇਲਜ਼ਾਮ ਲੱਗਦੇ ਸੀਗੇ ਮਨਪ੍ਰੀਤ ਦੇ ਸਾਲੇ ਤੇ ਵੀ, ਤਾਂ ਉਹ ਵੀ ਹੁਣ ਸਾਹਮਣੇ ਆਇਆ। ਐਕਚੁਅਲੀ ਜੀ ਤੁਸੀਂ ਇਹ ਕਹਿ ਲਓ ਕਿ ਜਿਹੜਾ ਉਹ ਇਲਜ਼ਾਮ ਲਾਉਣ ਵਾਲੇ ਵੀ ਉਹੋ ਜਿਹੇ ਨੇ ਤੇ ਗਾਂ ਜਿਹੜੇ ਲੱਗ ਰਹੇ ਨੇ, ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਜਿਹੜਾ ਜੀ ਉਹ ਲਗਾਤਾਰ ਇਹ ਕਹਿ ਰਹੇ ਆ ਮਾਲਵੇ ਦੇ ਖੇਤਰ ਦੇ ਵਿੱਚ ਵੀ ਜਿਹੜਾ GST ਆ ਉਹ ਅਸਲ ਦੇ ਵਿੱਚ ਜੋ ਟੈਕਸ ਆ। ਜੋ ਉਹ ਕਹਿੰਦੇ ਇੱਕ ਤਾਂ ਮੁਲਕ 'ਚ GST ਲੱਗੀ ਆ, ਬਠਿੰਡੇ ਦੇ ਵਿੱਚ ਜਿਹੜਾ ਜੀ ਉਹ ਜੋ ਟੈਕਸ ਲੱਗਿਆ ਹੋਇਆ। ਨਿਰੰਤਰ ਉਹਨਾਂ ਦੇ ਨਿਸ਼ਾਨੇ ਦੇ ਉੱਤੇ, ਦੋਹਾਂ ਦੇ ਸਾਰੇ ਜੀਜੇ ਦੇ ਨਿਸ਼ਾਨੇ ਦੇ ਉੱਤੇ ਜੋ ਜਿਹੜਾ ਜੀ ਉਹ ਰਿਹਾ। ਅਸਲ ਦੇ ਵਿੱਚ ਨਿਸ਼ਾਨੇ ਤੇ ਮਨਪ੍ਰੀਤ ਬਾਦਲ ਆ ਕਿਉਂਕਿ ਜੋ ਜਿਹੜਾ ਜੀ ਉਹ ਬਠਿੰਡੇ ਦੇ ਵਿੱਚ ਕਮਾਂਡ ਇੱਕ ਕਿਸਮ ਦੇ ਨਾਲ ਸੰਭਾਲਦਾ ਆਪਣੇ ਜੀਜੇ ਦੀ, ਭਾਵ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ। ਤਾਂ ਹੁਣ ਆਪਣੇ ਫੇਸਬੁੱਕ ਦੇ ਰਾਹੀਂ ਜਿਹੜਾ ਜੋ ਆ ਉਹ ਵੀ ਇਸ ਲੜਾਈ ਦੇ ਵਿੱਚ ਜਿਹੜਾ ਜੀ ਉਹ ਕੁੱਦ ਪਿਆ। ਉਹਨੇ ਆਪਣੇ ਫੇਸਬੁੱਕ ਦੇ ਉੱਤੇ ਲਿਖਿਆ ਕਿ ਸੁਖਬੀਰ ਬਾਦਲ ਤੇ ਉਹਦਾ ਰਿਸ਼ਤੇਦਾਰ ਅੱਜ ਕੱਲ੍ਹ ਮੇਰੇ ਨਾਂ ਦੀ ਮਾਲਾ ਜਪ ਰਹੇ ਆ। ਉਹਨੇ ਲਿਖਿਆ ਕਿ ਕੋਈ ਨਾ ਰੱਬ ਤੇਰਾ ਭਲਾ ਕਰੇ, ਹੋਰ ਉੱਚੀ ਬੋਲ ਸੰਗ ਪਾੜ ਕੇ, ਪਰ ਸਵੇਰੇ ਰਾਸ਼ਨ ਚੰਗਾ ਖਾ ਲਈ ਕਿਉਂਕਿ ਮੇਰੇ ਨਾਂ ਤੇ ਸੂਈ ਜਿਹੜੀ ਹੈ ਜੀ ਉਹ ਤੁਹਾਡੀ ਫਸੀ ਹੋਈ ਹੈ ਜਿਵੇਂ ਅਮਲੀ ਨੂੰ ਪੀਣਕ ਲੱਗੀ ਹੋਵੇ। ਇਹ ਸਟੇਟਸ ਜਿਹੜਾ ਉਹ ਜੋ ਨੇ ਪਾਇਆ। ਜੋ ਜੌਲ, ਜੈਜੀਤ ਸਿੰਘ ਜੌਲ ਆ ਉਹਦਾ ਨਾਮ, ਉਹਦਾ ਵੈਸੇ ਪੂਰਾ, ਪਰ ਜੋ ਜੌਲ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਜਾਣਿਆ ਜਾਂਦਾ। ਹੁਣ ਉਹਨੇ ਇਹ ਗੱਲ ਜਿਹੜੀ ਹੈ ਜੀ ਇਹ ਕਹੀ ਆ ਕਿ ਇਹ ਸਿਰਫ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਜੀ ਉਹ ਨੀਵਾਂ ਦਿਖਾਉਣ ਦੇ ਵਾਸਤੇ ਮੇਰੇ ਉੱਤੇ ਜ਼ਿਆਦਾ ਜਿਹੜਾ ਜੀ ਉਹ ਲਾ ਰਹੇ ਆ। ਜੋ ਨੇ ਇਹ ਵੀ ਗੱਲ ਕਹੀ ਆ ਕਿ ਸੁਖਬੀਰ ਸਿੰਘ ਬਾਦਲ ਤੇ ਉਹਦਾ ਜਿਹੜਾ ਸਾਲਾ ਹੈ ਉਹ ਕਿਸੇ ਵੀ ਸਟੇਜ ਦੇ ਉੱਤੇ ਸਾਡੇ ਨਾਲ ਆ ਕੇ ਗੱਲ ਕਰ ਲੈਣ। ਉਹਨੇ ਕਿਹਾ ਕਿ ਜਦੋਂ 1995 ਦੇ ਵਿੱਚ ਜਾਇਦਾਦ ਵੰਡੀ ਗਈ ਸੀ, 4 ਬੱਸਾਂ ਜਿਹੜੀਆਂ ਸੀ ਉਹ ਸੁਖਬੀਰ ਬਾਦਲ ਕੋਲੇ ਸੀਗੀਆਂ, 4 ਆਈਆਂ ਸੀ ਮਨਪ੍ਰੀਤ ਨੂੰ। ਕਹਿੰਦੇ ਕਿ ਮਨਪ੍ਰੀਤ ਬਾਦਲ ਦੇ ਕੋਲੇ ਅੱਜ ਵੀ 4 ਬੱਸਾਂ ਨੇ, ਜਦੋਂ ਕਿ ਸੁਖਬੀਰ ਸਿੰਘ ਬਾਦਲ ਦੇ ਕੋਲੇ 400 ਬੱਸਾਂ ਨੇ। ਉਹਨਾਂ ਨੇ ਕਿਹਾ ਕਿ ਇਹ ਪਰਿਵਾਰਾਂ ਦੀ ਜਿਹੜੀ ਜਾਇਦਾਦ ਆ
ਦੋਨਾਂ ਦੀ ਮੇਲ ਲਈ ਜਾਵੇ ਕਿ ਪਿਛਲੇ 10 ਸਾਲਾਂ ਦੇ ਵਿੱਚ ਕਿਹਦੀ ਕਿੰਨੀ ਜਾਇਦਾਦ ਵਧੀ ਆ ਤੇ ਲੋਕਾਂ ਦੇ ਸਾਹਮਣੇ ਸੱਚ ਜਿਹੜਾ ਜੀ ਉਹ ਆ ਜਾਊਗਾ। ਹੁਣ ਏਦਾਂ ਦਾ ਚੈਲੰਜ ਕਿਹੜਾ ਪ੍ਰਵਾਨ ਕਰਦਾ, ਪਰ ਇੰਨਾ ਜ਼ਰੂਰ ਆ ਕਿ ਜੀਜਾ ਸਾਲਾ ਵਰਸਸ ਜੀਜਾ ਸਾਲਾ ਜਿਹੜੀ ਲੜਾਈ ਆ ਉਹ ਲੋਕਾਂ ਦੇ ਵਾਸਤੇ ਇੰਟਰਸਟਿੰਗ ਬਣੀ ਹੋਈ। ਬਿਲਕੁਲ ਜੀ, ਸਾਰਿਆਂ ਦੀ ਲੜਾਈ 'ਚ ਲੋਕਾਂ ਦਾ ਮਨ ਪਰਚਾਇਆ ਆ। ਅੱਗੇ ਜਸਟਿਸ ਲੋਆ ਦੀ ਜੇ ਜਾਂਚ ਦੀ ਗੱਲ ਕਰਦੇ ਆ ਤੇ ਵਿਰੋਧੀ ਧਿਰਾਂ ਰਾਸ਼ਟਰਪਤੀ ਨੂੰ ਮਿਲੀਆਂ। ਇਹ ਮਾਮਲਾ ਜਿਹੜਾ ਵੀ ਬੇਸ਼ੱਕ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ, ਪਰ ਇੰਨਾ ਜ਼ਰੂਰ ਹੈ ਕਿ ਇਹ ਮਾਮਲਾ ਜਿਹੜਾ ਜੀ ਉਹ ਭਖ ਰਿਹਾ। ਹਾਂ, ਇੰਨਾ ਹੈ ਕਿ ਸਰਕਾਰ ਇਸ ਮਾਮਲੇ ਨੂੰ ਦੱਬਣ ਦੇ ਯਤਨਾਂ ਦੇ ਵਿੱਚ ਕੁਛ ਨਾ ਕੁਛ ਨਵਾਂ ਜਿਹੜੇ ਜੀ ਉਹ ਇਸ਼ੂ ਲਿਆਉਂਦੀ ਰਹਿੰਦੀ ਆ। ਪਰ ਚੰਗੀ ਗੱਲ ਇਹ ਹੈ ਜੀ ਕਿ ਇਹ ਕੰਟੀਨਿਊਜ਼ ਹੁਣ ਇਹਦੀ ਗੱਲ ਹੋਣ ਲੱਗੀ ਹੈ। ਨਹੀਂ ਤਾਂ ਕੁਛ ਸਮਾਂ ਪਹਿਲਾਂ ਜਦੋਂ ਆਪਾਂ ਇਹਦੀ ਸਾਰੀ ਡਿਟੇਲ ਜਿਹੜੀ ਉਹ ਸਾਂਝੀ ਕੀਤੀ, ਉਦੋਂ ਕੋਈ ਇੱਥੇ ਮੀਡੀਆ ਜਿਹੜਾ ਉਹ ਗੱਲ ਕਰਨ ਦੇ ਵਾਸਤੇ ਤਿਆਰ ਨਹੀਂ ਸੀਗਾ। ਇਲੈਕਟ੍ਰੋਨਿਕ ਮੀਡੀਆ ਤਾਂ ਅੱਜ ਵੀ ਇਹਦੀ ਗੱਲ ਜਿਹੜੀ ਹੈ ਜੀ ਕਰਨ ਦੇ ਵਾਸਤੇ ਤਿਆਰ ਨਹੀਂਗਾ ਕਿ ਉਹ ਕਿਹੜੇ ਭੇਦ ਭਰੇ ਹਾਲਾਤਾਂ ਦੇ ਵਿੱਚ ਜਸਟਿਸ ਲੋਇਆ ਹੋਰਾਂ ਦੀ ਮੌਤ ਹੋਈ। ਪਰ ਕੁਛ ਲੋਕ ਜਿਹੜੇ ਆ ਜੀ ਉਹ ਜ਼ਰੂਰ ਹੈਗੇ ਆ ਜਿਹੜੇ ਕੰਟੀਨਿਊਜ਼ ਇਸ ਮੁੱਦੇ ਨੂੰ ਉਭਾਰ ਰਹੇ ਆ ਤੇ ਜਿਹੜੀ ਵਿਰੋਧੀ ਧਿਰ ਹੈ ਉਹਨੂੰ ਵੀ ਲੱਗਦਾ ਕਿ ਮੁੱਦਾ ਜਿਹੜਾ ਜੀ ਉਹਨਾਂ ਦੇ ਕੰਮ ਦਾ ਹੋ ਸਕਦਾ, ਜਿਹਦੇ ਕਰਕੇ ਜਿਹੜਾ ਵਿਰੋਧੀ ਧਿਰ ਦੇ ਸੰਸਦ ਮੈਂਬਰ ਜਿਹੜੇ ਆ ਉਹਨਾਂ ਨੇ ਜਿਹੜੇ CBI ਦੇ ਵਿਸ਼ੇਸ਼ ਜੱਜ ਸੀਗੇ ਜਸਟਿਸ HS ਲੋਇਆ, ਉਹਨਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਰਾਂ ਦੇ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਜਿਹੜੇ ਸੀਗੇ ਜੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ ਅਦਾਲਤ ਦੀ ਨਿਗਰਾਨੀ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੋਂ ਪੜਤਾਲ ਕਰਾਉਣ ਦੀ ਮੰਗ ਕਰਦਿਆਂ ਹੋਇਆ ਰਾਸ਼ਟਰਪਤੀ ਨੂੰ ਸਾਫ਼ ਕੀਤਾ ਕਿ ਉਹਨਾਂ ਨੂੰ CBI ਜਾਂ ਜਿਹੜੀ NIA ਆ ਉਹਦੀ ਜਾਂਚ ਦੇ ਉੱਤੇ ਯਕੀਨ ਨਹੀਂ ਆ। ਸਿਆਸੀ ਪਾਰਟੀਆਂ ਦੇ ਕਈ ਸਿਆਸੀ ਪਾਰਟੀਆਂ ਦੇ ਵਫਦ ਸੀ, ਇਹਦੇ ਵਿੱਚ ਕਾਂਗਰਸ, ਤ੍ਰਿਣਮੂਲ ਕਾਂਗਰਸ, DMK ਦੇ ਸੰਸਦ ਮੈਂਬਰ ਜਿਹੜੇ ਸੀਗੇ ਉਹਨਾਂ ਨੇ ਇੱਕ ਚਿੱਠੀ ਜਿਹੜੀ ਹੈ ਜੀ ਉਹ ਰਾਸ਼ਟਰਪਤੀ ਦਿੱਤੀ। ਇਹਦੇ ਵਿੱਚ 15 ਪਾਰਟੀਆਂ ਦੇ 114 ਸੰਸਦ ਮੈਂਬਰਾਂ ਦੇ ਸਾਈਨ ਨੇ। ਬਹੁਜਨ ਸਮਾਜ ਪਾਰਟੀ ਨੇ ਇਸ ਪੱਤਰ ਦੇ ਉੱਤੇ ਆਪਣੀ ਸਹੀ ਨਹੀਂ ਪਾਈ। ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਨੂੰ ਕਿਹਾ ਹੈ ਕਿ CBI ਜਾਂ NIA ਦੇ ਪਿਛਲੇ ਰਿਕਾਰਡ ਨੂੰ ਵੇਖਦਿਆਂ ਜਸਟਿਸ ਲੋਇਆ ਮੌਤ ਮਾਮਲੇ ਦੀ ਜਾਂਚ ਦਾ ਕੰਮ ਇਹਨਾਂ ਜਾਂਚ ਏਜੰਸੀਆਂ ਨੂੰ ਨਾ ਦਿੱਤਾ ਜਾਵੇ। ਸਿਆਸੀ ਪਾਰਟੀਆਂ ਦੇ ਜਿਹੜਾ ਇਹ ਵਫਦ ਸੀਗਾ ਜੀ ਇਹਦੀ ਅਗਵਾਈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਨੇ ਜਿਹੜੀ ਉਹ ਕੀਤੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੱਡੀ ਗਿਣਤੀ ਸੰਸਦ ਮੈਂਬਰ ਚਾਹੁੰਦੇ ਆ ਕਿ ਇਹਨਾਂ ਮਾਮਲਿਆਂ ਦੀ ਪੜਤਾਲ CBI ਨੂੰ ਦੇਣ ਦੀ ਥਾਂ ਦੇ ਉੱਤੇ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਜਿਹੜੀ ਹੈ ਜੀ ਉਹ ਕਰਵਾਈ ਜਾਵੇ। ਮਹਾਰਾਸ਼ਟਰ ਸਰਕਾਰ ਨੇ ਜਸਟਿਸ BH ਲੋਇਆ ਦੀ ਮੌਤ ਮਾਮਲੇ ਦੇ ਉੱਤੇ ਜਾਂਚ ਕਰਵਾਏ ਜਾਣ ਦੀ ਮੰਗ ਕਰਦੀ ਪਟੀਸ਼ਨ ਦਾ ਸੁਪਰੀਮ ਕੋਰਟ ਦੇ ਵਿੱਚ ਵਿਰੋਧ ਕੀਤਾ ਔਰ ਰਾਜ ਸਰਕਾਰ ਨੇ ਇਹ ਕਿਹਾ ਕਿ ਇਹ ਪ੍ਰੇਰਿਤ ਪਟੀਸ਼ਨ ਹੈ ਜੋ ਕਿ ਪੀੜੀ ਪੱਤਰਕਾਰੀ ਦੇ ਉੱਤੇ ਆਧਾਰਿਤ ਹੈ। ਹੁਣ ਜਾਂਚ ਦੇ ਉੱਤੇ ਵੀ ਪੀੜੀ ਪੱਤਰਕਾਰੀ ਜਿਹੜੀ ਜੀ, ਕਿਉਂਕਿ ਜਿਹੜਾ ਵਿਅਕਤੀ ਸਰਕਾਰ ਦੇ ਜਿਹੜੀਆਂ ਕੁਛ ਗਲਤ ਗੱਲਾਂ ਨੇ ਉਹਨੂੰ ਉਭਾਰੇ ਉਹਨੂੰ ਪੱਤਰਕਾਰੀ ਜਿਹੜਾ ਜੀ ਉਹ ਕਹਿ ਦਿੱਤਾ ਜਾਂਦਾ, ਬਜਾਏ ਇਹਦੇ ਕਿ ਸਰਕਾਰ ਮਹਾਰਾਸ਼ਟਰ ਦੀ ਜਿਹੜੀ ਸੀ ਉਹ ਜਾਂਚ ਦੇ ਵਾਸਤੇ ਮੂਹਰੇ ਆਉਂਦੀ ਵੀ ਜੇ ਏਡੇ ਵੱਡੇ ਵਿਅਕਤੀ ਦੀ ਮੌਤ ਹੋਈ ਆ, ਭੇਦ ਭਰੇ ਹਾਲਾਤਾਂ 'ਚ ਮੌਤ ਹੋਈ ਆ, ਅਸੀਂ ਉਹਦੀ ਜਾਂਚ ਕਰਾਉਣੇ ਆ। ਉਹਨੂੰ ਪੀੜੀ ਪੱਤਰਕਾਰੀ ਕਹਿ ਕੇ ਮਹਾਰਾਸ਼ਟਰ ਦੀ ਸਰਕਾਰ ਭੰਡ ਰਹੀ ਹੈ ਜੀ। ਤੇ ਅੱਗੇ ਗੱਲ ਕਰਦੇ ਆ ਜੀ ਸ਼ਮਸ਼ਾਨ ਘਾਟਾਂ ਦੀ ਕਿ ਕਈ ਪਿੰਡਾਂ ਦੇ ਵਿੱਚ ਜਾਤ ਪਾਤ ਦੇ ਨਾਂ ਤੇ ਆ ਕਈ ਸ਼ਮਸ਼ਾਨ ਘਾਟ ਆ, ਪਰ ਹੁਣ ਉਹਨਾਂ ਨੂੰ ਇੱਕ ਕਰਨ ਦਾ ਜਿਹੜਾ ਨੋਟਿਸ ਹੈ ਜਾਰੀ ਹੋਇਆ। ਐਕਚੁਅਲੀ ਜੀ ਜਨ ਹਿੱਤ ਪਟੀਸ਼ਨ ਜਿਹੜੀ ਆ ਇਹ ਪਾਈ ਗਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਜਾਤਾਂ ਦੇ ਨਾਂ ਦੇ ਥੱਲੇ ਬਣੇ ਸ਼ਮਸ਼ਾਨ ਘਾਟ ਜਿਹੜੇ ਆ ਉਹ ਪਿੰਡਾਂ 'ਚੋਂ ਖਤਮ ਕੀਤੇ ਜਾਣ ਤੇ ਇੱਕ ਸ਼ਮਸ਼ਾਨ ਘਾਟ ਹੋਵੇ। ਕਿਉਂਕਿ ਲੋਕ ਚਲੋ ਜਿਉਂਦਿਆਂ ਤਾਂ ਜਾਤਾਂ ਦੇ ਨਾਂ ਤੇ ਲੜੀ ਜਾਂਦੇ ਆ, ਮਰੇ ਤੋਂ ਵੀ ਜਾਤਾਂ ਦੇ ਨਾਂ ਦੇ ਉੱਤੇ ਸੰਸਕਾਰ ਹੁੰਦੇ ਆ ਜੀ। ਇਹ ਜੱਟਾਂ ਦਾ ਸ਼ਮਸ਼ਾਨ ਘਾਟ ਹੈ, ਇਹ ਤਖਾਣਾ ਦਾ ਸ਼ਮਸ਼ਾਨ ਘਾਟ ਹੈ, ਇਹ ਜਿਹੜੇ ਆ ਧਰਮੀਆਂ ਦਾ ਸ਼ਮਸ਼ਾਨ ਘਾਟ ਹੈ। ਇਦੋਂ ਵੱਧ ਜਿਹੜੀ ਦੀ 21ਵੀਂ ਸਦੀ ਦੇ ਵਿੱਚ ਮਾੜੀ ਗੱਲ ਜਿਹੜੀ ਹੈ ਉਹ ਇਦੋਂ ਵੱਧ ਹੋਰ ਕੀ ਹੋ ਸਕਦੀ ਹੈ, ਪਰ ਇਹ ਚੱਲ ਰਿਹਾ ਜੀ। ਜਿਹੜੇ ਸਿਆਸਤਦਾਨ ਨੇ ਉਹ ਵੀ ਕੀ ਕਰਦੇ ਨੇ ਕਿ ਜਦੋਂ ਗ੍ਰਾਂਟਾਂ ਦਿੰਦੇ ਨੇ ਕਿ ਜੱਟਾਂ ਦੇ ਸ਼ਮਸ਼ਾਨ ਘਾਟ ਨੂੰ ਦੇਤੀ, ਦੂਜੇ ਨੂੰ ਨਾ ਦਿੱਤੀ, ਦੂਜੇ ਨੂੰ ਦੇਤੀ, ਜੱਟਾਂ ਨੂੰ ਨਾ ਦਿੱਤੀ। ਇਹ ਲੜਾਈਆਂ ਪੜਾਈਆਂ ਦਾ ਕਾਰਨ ਵੀ ਜਿਹੜਾ ਪਿੰਡਾਂ ਦੇ ਵਿੱਚ ਬਣਦਾ ਹੈ। ਇਹਨੂੰ ਲੈ ਕੇ ਜਿਹੜੇ HS ਅਰੋੜਾ ਨੇ ਇੱਕ ਵਕੀਲ ਉਹਨਾਂ ਨੇ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਸੀਗੀ। ਇਹਦੇ ਵਿੱਚ ਜਿਹੜੇ 2 ਮੈਂਬਰ ਬੈਂਚ ਜਿਹੜਾ ਜੀ ਉਹਨੇ 6 ਮਾਰਚ ਦੇ ਵਾਸਤੇ ਸੁਣਵਾਈ ਤੈਅ ਕੀਤੀ ਆ ਔਰ ਇਹਦੇ ਵਾਸਤੇ ਸਰਕਾਰ ਨੂੰ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ।
ਜਿਹੜਾ ਇਹ ਜਨਹਿਤ ਪਟੀਸ਼ਨ ਪਾਈ ਗਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਵੱਖੋ ਵੱਖਰੀਆਂ ਜਾਤਾਂ ਦੇ ਉੱਤੇ ਚੱਲਦੇ ਸ਼ਮਸ਼ਾਨ ਘਾਟ ਲੋਕਾਂ 'ਚ ਬਖੇੜਾ ਖੜਾ ਕਰ ਰਹੇ ਆ। ਪਿੰਡ ਰੋਡੇ ਜਿਹੜਾ ਮੋਗਾ ਡਿਸਟ੍ਰਿਕਟ ਦੇ ਵਿੱਚ ਆ, ਉਹਦੀ ਉਦਾਹਰਨ ਦਿੱਤੀ ਗਈ ਆ। ਤੁਸੀਂ ਹੈਰਾਨ ਹੋਵੋਗੇ ਜੀ, ਜਿਹੜਾ ਮੋਗੇ ਦੇ ਨੇੜੇ ਪਿੰਡ ਰੋਡੇ ਆ ਤੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵੀ ਪਿੰਡ ਆ, ਉੱਥੇ 10 ਸ਼ਮਸ਼ਾਨ ਘਾਟ ਨੇ ਜੀ। ਇਹਦੇ ਵਿੱਚ 7 ਜਨਰਲ ਕੈਟਾਗਰੀ ਦੇ ਆ, 3 ਰਿਜ਼ਰਵ ਕੈਟਾਗਰੀ ਦੇ ਆ ਜੀ। ਉਹ ਬਟਾਲੇ ਦੇ ਪਿੰਡ ਇੱਕ ਪੈਂਦਾ ਜੀ, ਬਟਾਲੇ ਦੇ ਵਿੱਚ ਚੀਮਾ ਖੁੱਡੀ, ਇਹਦੇ ਵਿੱਚ 6 ਸ਼ਮਸ਼ਾਨ ਘਾਟ ਹੈ। 2 ਜਿਹੜੇ ਰਿਜ਼ਰਵ ਕੈਟਾਗਰੀ ਦੇ ਵਾਸਤੇ ਆ, 4 ਜਿਹੜੇ ਆ ਉਹ ਜਨਰਲ ਕੈਟਾਗਰੀ ਦੇ ਸ਼ਮਸ਼ਾਨ ਘਾਟ ਹੈ। 16 ਦੇ ਵਿੱਚ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਜਵਾਬ ਦਾਇਰ ਕੀਤਾ ਸੀਗਾ ਔਰ ਇਹ ਕਿਹਾ ਸੀਗਾ ਕਿ ਉਹ ਇੱਕ ਨਵੀਂ ਯੋਜਨਾ ਸ਼ੁਰੂ ਕਰੂਗੀ ਜਿਹਦੇ ਵਿੱਚ ਇੱਕ ਸ਼ਮਸ਼ਾਨ ਘਾਟ ਵਾਲੀ ਪੰਚਾਇਤ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਊਗੀ। 16-17 ਦੇ ਵਿੱਚ ਇਹਦੇ ਵਿੱਚ 3675 ਲੱਖ ਰੁਪਏ ਦਾ ਬਜਟ ਜਿਹੜਾ ਉਹ ਰੱਖਿਆ ਗਿਆ ਸੀਗਾ। 148 ਪੰਚਾਇਤਾਂ ਨੇ 1 ਮਾਰਚ 16 ਨੂੰ ਇੱਕ ਸ਼ਮਸ਼ਾਨ ਘਾਟ ਰੱਖਣ ਦਾ ਮਤਾ ਪਾਸ ਕੀਤਾ, ਪਰ ਜਿਹੜੀ ਸਰਕਾਰ ਨੇ ਕੋਈ ਗ੍ਰਾਂਟ ਜਿਹੜੀ ਸੀ ਉਹ ਜਾਰੀ ਨਹੀਂ। ਉਸ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਸੀਗੀਆਂ ਉਹ ਵੀ ਚੁੱਪ ਕਰਕੇ ਬਹਿ ਗਈਆਂ ਵੀ ਜੇ 5 ਲੱਖ ਰੁਪਈਆ ਨਹੀਂ ਦੇਣਾ ਤਾਂ ਕੀ ਲੋੜ ਹੈ। ਤੁਸੀਂ ਸੋਚੋ ਇੱਕ ਪਿੰਡ ਦੇ ਵਿੱਚ 10 ਸ਼ਮਸ਼ਾਨ ਘਾਟ, ਕਿਹੋ ਜਿਹਾ ਜਿਹੜਾ ਜੀ ਉਹ ਸਟਰਕਚਰ ਹੋ ਸਕਦਾ ਹੈ। ਜਿੱਥੇ 6 ਸ਼ਮਸ਼ਾਨ ਘਾਟ ਹੋਣ ਉਹਦਾ ਜਿਹੜਾ ਜੀ ਉਹ ਸਟਰਕਚਰ ਕਿਹੋ ਜਿਹਾ ਹੋ ਸਕਦਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹਾਈ ਕੋਰਟ ਜਿਹੜੀ ਆ ਇਸ ਮਾਮਲੇ ਦੇ ਵਿੱਚ ਕੋਈ ਸਖਤ ਫੈਸਲਾ ਸੁਣਾਊਗੀ ਔਰ ਡੰਡੇ ਦੇ ਨਾਲ ਇਹ ਜਿਹੜੇ ਸ਼ਮਸ਼ਾਨ ਘਾਟ ਇੰਨੇ ਚੱਲਦੇ ਆ ਉਹਨਾਂ ਨੂੰ ਬੰਦ ਕਰਾਊ। ਇਹ ਵੀ ਨਹੀਂ ਪਤਾ ਜੀ ਧਰਮਰਾਜ ਨੇ ਕਿੰਨੇ ਦਰਵਾਜ਼ੇ ਰੱਖੇ ਹੋਣੇ ਆ ਲੰਘਣ ਲਈ ਵੱਖ-ਵੱਖ ਲੋਕਾਂ ਦੇ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।